फिर असीं नारवाल आ गए। नारवाल प्लेटफार्म पर गड्डी खड़ी हुई, उत्थे एक अंग्रेज सी अफसर मुसलमानों कहता पहले इनको कत्ल करो फिर लुटो। अंग्रेज मुसलमान अफसर अंग्रेज आंदा पहले इनको कत्ल करो फिर लुटो। असा कहता कि हम मार देंगे। वो लोग घोड़ियां छड़ियां लगे ऐली ऐली करते आ गए प्लेटफार्म से। असा क्या पिछों बच के आ गए, हम नहीं बच गए। इथों नारवाल स्टेशन तो महाजरा नूं लैके गैर मुसलमान लैके तो ट्रेनां इधर नूं गईयां सन। अज यह ट्रैक बंद है, यह ट्रैक चल रहे ने, ये जाते ने लाहौर वगैरह नूं। ठीक है ना, यह वही पुराना ट्रैक है जिहड़ा यह देखो ना, यह जाता है इंडिया नूं, शकरगढ़ नूं, जस्सड़ नूं, डेरा बाबा नानक नूं। यह ट्रैक है जिहड़ा जाता है लाहौर नूं। लो जी, यह आ गया जिहड़ा नारोवाल तो जस्सड़ रेलवे लाइन जाती है, अगे हैगी है बंद। दोस्तों, ਇਹ ਬਜ਼ੁਰਗਾਂ ਦੀ ਜਿਹੜੀ ਤੁਹਾਨੂੰ ਗੁਫ਼ਤਗੂ ਸੁਣੀ ਹੈ, ਇਹਨਾਂ ਦਾ ਨਾਮ ਹੈ ਬਾਬਾ ਰਤਨ ਸਿੰਘ ਔਰ ਇਹਨਾਂ ਦਾ ਤਲਕ ਨਾਰੋਵਾਲ ਦੇ ਕੋਲ ਪਿੰਡ ਹੈਗਾ ਕੋਟਲੀ ਮੁਹੰਮਦ ਸਦੀਕ। ਇਹਨਾਂ ਇੰਟਰਵਿਊ ਦਿੱਤਾ ਸਾਮਲ ਧਾਮੀ ਸਾਹਿਬ ਨੂੰ 47ਨਾਮਾ ਚੈਨਲ ਤੇ ਇਹ ਉਹਦਾ ਛੋਟਾ ਜਿਹਾ ਕਲਿੱਪ ਹੈਗਾ। ਇਹ ਅਗਰ ਤੁਸੀਂ ਪੂਰੀ ਵੀਡੀਓ ਵੇਖਣੀ ਹੈ ਤੇ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਦਿੱਤਾ ਸਾਮਲ ਧਾਮੀ ਸਾਹਿਬ ਦੀ ਜਿਹੜੀ ਵੀਡੀਓ ਹੈ ਬਾਬਾ ਜੀ ਦੀ। ਤੇ ਮੈਂ ਫਿਰ ਉਹ ਬਾਬਾ ਜੀ ਦਾ ਇੰਟਰਵਿਊ ਸੁਣ ਕੇ ਤੇ ਅੱਜ ਉਹ ਨਾਰੋਵਾਲ ਸਟੇਸ਼ਨ ਵਿਖਾ ਰਿਹਾ ਜਿੱਥੇ ਬਾਬਾ ਜੀ ਹੋਰਾਂ ਨੇ ਆਪਣੀਆਂ ਯਾਦਾਂ ਸ਼ੇਅਰ ਕੀਤੀਆਂ ਨੇ। ਤੇ ਚਲੋ ਤੁਹਾਨੂੰ ਪੂਰਾ ਨਾਰੋਵਾਲ ਦੀ ਜਿਹੜੀ ਨਾ ਉਹ ਸਟੇਸ਼ਨ ਦੀ ਉਹ ਵੀਡੀਓ ਵਿਖਾਉਂਦੇ ਹਾਂ। अस्सलाम वालेकुम दोस्तों, मैं औरंगजेब बेग एक नई वीडियो में ताड़ी खिदमत च हाजिर। इस वेले मैं खड़ा हाँ नारोवाल का तारीखी रेलवे स्टेशन। ये वही स्टेशन है जिहड़ा 1947 तो पहले इत्थों ट्रेन जस्सड़ के रस्ते डेरा बाबा नानक यानी कि इंडिया भी जाती रही है। ठीक है ना, तो 1947 की जो पार्टीशन हुई तो ऐसी ट्रेन जी है जिहड़ा प्लेटफॉर्म है इत्थों ही ट्रेनां जिहड़ियां ने वो लेके गैर मुसलमान लेके हिंदू सिख जिहड़ा इंडिया जाना सी। ਇਹ ਪਲੇਟਫਾਰਮ ਉਸ ਚੀਜ਼ ਦੇ ਗਵਾਹ ਨੇ। ਇੱਥੋਂ ਟ੍ਰੇਨਾਂ ਚੱਲੀਆਂ ਤੇ ਜਿਹੜੀਆਂ ਫਿਰ ਇਹਨਾਂ ਸਟੇਸ਼ਨਾਂ ਤੇ ਕੁਝ ਹਮਲੇ ਵੀ ਉਹਨਾਂ ਤੇ ਹੋਏ, ਲੇਕਿਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਾਬੇ ਜਿਹੜੇ ਇੱਥੋਂ ਗਏ ਨੇ ਸਿੱਖ ਮਜ਼ਹਬ ਨਾਲ ਤਲਕ, ਉਹਨਾਂ ਇੰਟਰਵਿਊ ਦਿੱਤੇ ਨੇ ਇੰਡੀਆ ਜਾ ਕੇ। ਉਹਨਾਂ ਦੱਸਿਆ ਕਿ ਕਾਫੀ ਮੁਸ਼ਕਲਾਤ ਰਹੀਆਂ। ਨਾਰੋਵਾਲ ਸਟੇਸ਼ਨ ਦਾ ਉਹਨਾਂ ਬੜਾ ਜ਼ਿਕਰ ਕੀਤਾ ਕਿ ਇੱਥੋਂ ਟ੍ਰੇਨ ਜਾਂਦੀ ਹੁੰਦੀ ਸੀ, ਪਿੱਛੇ ਸਿਆਲਕੋਟ ਮੇਰੇ ਸਾਹਮਣੇ ਲਾਹੌਰ ਵਾਲੀ ਸਾਈਡ ਹੈ, ਔਰ ਇੱਥੋਂ ਇੱਕ ਟ੍ਰੇਨ शकरगढ़ ਨੂੰ ਜਾਂਦੀ ਹੁੰਦੀ ਸੀ, ਔਰ शकरगढ़ ਤੋਂ ਪਹਿਲੇ ਹੀ ਜੱਸੜ ਸਟੇਸ਼ਨ ਆਉਂਦਾ ਤੇ ਜੱਸੜ ਤੋਂ ਫਿਰ ਇੰਡੀਆ ਜਾਂਦੀ ਹੁੰਦੀ ਸੀ। ਇਸ ਵੇਲੇ ਨਾਰੋਵਾਲ ਸਟੇਸ਼ਨ ਕਿਸ ਹਾਲ ਦੇ ਵਿੱਚ, ਚਲੋ ਤੁਹਾਨੂੰ ਵੀਡੀਓ ਦਿਖਾ ਦਿੰਦੇ। ਇਹ ਦੋਸਤੋ, ਜਿਸ ਤਰ੍ਹਾਂ ਕਿ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ ਸਿਆਲਕੋਟ ਵੱਲੋਂ ਟ੍ਰੇਨ ਆਉਂਦੀ ਸੀ ਤੇ ਨਾਰੋਵਾਲ ਆ ਕੇ ਖੜੀ ਹੋ ਜਾਂਦੀ ਸੀ, ਔਰ ਇੱਥੋਂ ਫਿਰ ਜਿਹੜਾ ਨਾ ਉਹਨੇ ਜਾਣਾ ਹੁੰਦਾ ਸੀ ਜਾਂ ਤੇ ਲਾਹੌਰ ਵਾਲੀ ਸਾਈਡ ਤੇ ਜਾਂ ਫਿਰ ਇੰਡੀਆ। ਤੇ ਇਹ ਸਾਰਾ ਜਿਹੜਾ ਏਰੀਆ ਤੁਹਾਨੂੰ ਨਜ਼ਰ ਆ ਰਿਹਾ ਨਾ, ਇਹ ਹੁੰਦਾ ਸੀ ਖਾਲੀ। ਇੱਥੋਂ ਦੀ ਫਿਰ ਇੱਥੇ ਫਸਲਾਂ ਹੁੰਦੀਆਂ ਸਨ, ਕਮਾਦ ਹੁੰਦੇ ਸਨ, ਚਾਰੋਂ ਤਰਫ ਖੂਹ ਹੁੰਦੇ ਸਨ। ਤੇ ਉਹ ਜਨਾਬ ਇੱਥੇ ਆ ਕੇ ਫਿਰ ਆ ਜਿਹੜੇ ਦਰਖਤ ਨਜ਼ਰ ਆ ਰਹੇ ਨੇ ਉਹਨਾਂ ਦੇ ਪਿੱਛੇ ਇੱਥੇ ਕਾਫਲਿਆਂ ਦਾ ਜਿਹੜਾ ਨਾ ਉਹਨਾਂ ਦਾ ਹਮਲਿਆਂ ਦਾ ਡਰ ਹੁੰਦਾ ਸੀ। ਕੁਝ ਲੋਕ ਜਿਹੜੇ ਸ਼ੈਤਾਨੀ ਕਰਦੇ ਸਨ ਉਹ ਹਮਲਾ ਕਰਦੇ ਸਨ। ਤੇ ਇੱਥੋਂ ਇਹ ਜਿਹੜਾ ਤੁਹਾਨੂੰ ਨਲਕਾ ਨਜ਼ਰ ਆ ਰਿਹਾ ਵੱਡਾ, ਉਦੋਂ ਕਿਉਂਕਿ ਸਟੀਮ ਇੰਜਨ ਚੱਲਦੇ ਹੁੰਦੇ ਸਨ ਤੇ ਇੱਥੋਂ ਪਾਣੀ ਭਰਦਾ ਹੁੰਦਾ ਸੀ। ਇੰਜਨ ਜਿਹੜਾ ਨਾ ਕਾਲਾ ਜਿਹੜਾ ਇੰਜਨ ਕੋਇਲੇ ਤੇ ਚੱਲਦਾ, ਉਹ ਇਹਦੇ ਤੋਂ ਪਾਣੀ ਭਰਦਾ ਹੁੰਦਾ ਸੀ। ਅੱਜ ਕੱਲ ਉਹ ਸਟੀਮ ਇੰਜਨ ਬੰਦ ਹੋ ਚੁੱਕੇ ਨੇ, ਲੇਕਿਨ ਇਹ ਯਾਦਗਾਰ ਦੇ ਤੌਰ ਤੇ ਰੱਖਿਆ। ਇਹ ਹਲੇ ਨਹੀਂ ਪੁੱਟਿਆ ਗਿਆ ਜਾਂ ਇਹਨੂੰ ਨਹੀਂ ਖਰਾਬ ਕੀਤਾ ਗਿਆ, ਇਹ ਅੱਜ ਵੀ ਮੌਜੂਦ ਹੈਗਾ। ਇਹ ਨਾਰੋਵਾਲ ਦੇ ਸਟੇਸ਼ਨ ਤੇ ਤੁਹਾਨੂੰ ਖਸੂਸੀ ਮਨਾਜ਼ਰ ਵਿਖਾਏ ਜਾ ਰਹੇ ਨੇ। ਇਹ ਦੇਖੋ ਨਾ, ਇਹ ਜਦੋਂ ਮੈਂ ਤੁਹਾਨੂੰ ਚੱਲ ਕੇ ਆਇਆ ਵਾਂ, ਇਹ ਆ ਗਿਆ ਨਾਰੋਵਾਲ ਸਟੇਸ਼ਨ। ਇਹ ਦੇਖੋ ਲਾਈਨ ਆ ਰਹੀ, ਇਹ ਜਿਹੜੀ ਹੈ ਇਹ ਇੱਥੋਂ ਨਾਰੋਵਾਲ ਸਟੇਸ਼ਨ ਤੋਂ महाजरा नूं लैके गैर मुसलमान लैके तो ट्रेनां इधर नूं गईयां सन। अज यह ट्रैक बंद है, यह ट्रैक चल रहे ने, ये जाते ने लाहौर वगैरह नूं। ठीक है ना, यह देखो ना, ट्रैक बहुत अच्छी हालत च। ईवन कि इत्थों लामा इकबाल एक्सप्रैस लंघ के सियालकोट आके ते कराची जाती है। लो जी दोस्तों, यह देखो, यह हैगा जिथों ट्रेनां सैपरेट हो जांदियां हुंदियां सन। यह वही पुराना ट्रैक है जिहड़ा यह देखो ना, यह जाता है इंडिया नूं, शकरगढ़ नूं, जस्सड़ नूं, डेरा बाबा नानक नूं। यह ट्रैक है जिहड़ा जाता है लाहौर नूं, रैया बदम अली जिहड़ा रस्ते स्टाप आते हैं। तो यह जनाब अरसा दराज तो बंद पे है यह ट्रैक। ठीक है ना, यह देखो जिहड़े है ने कांटे बदलन वाले जिहड़े ना
ਉਹ ਚੀਜ਼ਾਂ। ਇਹ ਜਨਾਬ ਇਹੋ ਹੀ ਟਰੈਕ ਜਦੋਂ 1947 ਦੀ ਪਾਰਟੀਸ਼ਨ ਹੋਈ ਤੇ ਕਾਫਲੇ ਇਹ ਟਰੈਕ ਤੇ ਗਏ। ਇਹ ਹੁਣ ਮੈਂ ਪੈਦਲ ਚੱਲ ਰਿਹਾ, ਲੇਕਿਨ ਮੈਂ ਉਸ ਟਰੈਕ ਵੱਲ ਨੂੰ ਆ ਗਿਆ ਵਾਂ ਜਿੱਥੋਂ ਟ੍ਰੇਨ ਜਾਂਦੀ ਹੁੰਦੀ ਸੀ ਇੰਡੀਆ। ਤੇ ਜਿਹੜੇ ਬਜ਼ੁਰਗਾਂ ਨੇ ਯਾਦਾਂ ਸ਼ੇਅਰ ਕੀਤੀਆਂ ਨੇ ਕਿ ਜੀ ਕਾਲਾ ਇੰਜਨ ਉਹ ਸਾਨੂੰ ਲੈ ਕੇ ਆਇਆ ਨਾਰੋਵਾਲ ਸਟੇਸ਼ਨ ਤੋਂ, ਠੀਕ ਹੈ ਨਾ। ਇਹ ਦੇਖੋ ਇਹ ਉੱਜੜ ਗਿਆ ਸਾਰਾ ਕੁਝ। ਇਹ ਟਰੈਕ ਬੰਦ ਹੋਇਆ ਨਾ ਤੇ ਇਹ ਜਿਹੜੇ ਪਈਆਂ ਨੇ ਚੀਜ਼ਾਂ ਇਹਨਾਂ ਤੇ ਤਾਰਾਂ ਲੱਗੀਆਂ ਨੇ, ਇਹ ਸਿਗਨਲ ਵਗੈਰਾ ਡਾਊਨ ਕਰਨ ਵਾਲੀਆਂ ਚੀਜ਼ਾਂ। ਇਹ ਕਹਿ ਪਈ ਹੈ ਇਹ ਘੰਟਾ ਚੇਂਜ ਕਰਨ ਵਾਲੀ ਹੈਗੀ ਹੈ। ਦੇਖੋ ਨਾ ਇਹ ਲਵੇ ਤੇ ਜਾਂਦਾ ਕਿਸ ਤਰ੍ਹਾਂ ਕੰਮ ਕਰਦਾ ਹੁੰਦਾ ਸੀ। ਇਹ ਦੇਖੋ ਤੇ ਇੱਥੇ ਘੰਟਾ ਜਿਹੜਾ ਨਾ ਇਹ ਦੇਖੋ ਇਹ ਘੰਟਾ ਇੱਥੋਂ ਟ੍ਰੇਨ ਜਿਹੜੀ ਹੈ ਨਾ ਇਹ ਸਲਾਈਡਲੀ ਜਿਹੜੀ ਹੈ ਨਾ ਇਹ ਚੇਂਜ ਹੋ ਜਾਂਦੀ ਹੁੰਦੀ ਸੀ, ਠੀਕ ਹੈ ਨਾ। ਇਹ ਹੁਣ ਜਿਹੜਾ ਨਾ ਇੱਥੇ ਬਿਲਕੁਲ ਇਹ ਚੀਜ਼ਾਂ ਖਰਾਬ ਹੋ ਗਈਆਂ ਨੇ। ਤੇ ਇਹ ਜਨਾਬ ਤੁਹਾਨੂੰ ਤੇਜ਼ ਕਰਕੇ ਸਾਰਾ ਵਿਖਾ ਰਿਹਾ ਜਿਹੜਾ ਟਰੈਕ ਨਾਰੋਵਾਲ ਤੋਂ ਇੰਡੀਆ ਨੂੰ ਜਾਂਦਾ, ਇਹ ਬਿਲਕੁਲ ਸੈਪਰੇਟ ਹੋ ਗਿਆ। ਇਹ ਜਨਾਬ ਇੱਥੇ ਜਾ ਕੇ ਅੱਗੇ ਢੀਂਗਰੀਆਂ ਝਾੜੀਆਂ ਆ ਗਈਆਂ ਤੇ ਬੜਾ ਹੀ ਖਸਤਾ ਹਾਲ। ਲੋ ਜੀ ਇਹ ਆ ਗਿਆ ਜਿਹੜਾ ਨਾਰੋਵਾਲ ਤੋਂ ਜੱਸੜ ਰੇਲਵੇ ਲਾਈਨ ਜਾਂਦੀ ਹੈ ਤੇ ਅੱਗੇ ਹੈਗੀ ਹੈ ਬੰਦ, ਕਿਤੋਂ ਬੰਦ ਹੈ ਕਿਤੋਂ ਖੁੱਲੀ ਹੈ। ਤੇ ਇਹ ਬੈਕ ਸਾਈਡ ਤੇ ਸਾਰਾ ਨਾਰੋਵਾਲ ਰੇਲਵੇ ਸਟੇਸ਼ਨ ਜਿੱਧਰੋਂ ਮੈਂ ਆ ਕੇ ਤੇ ਤੁਹਾਨੂੰ ਇਹ ਟਰੈਕ ਵਿਖਾ ਲਿਆ ਜਿਹੜਾ ਕਿ ਨਾਰੋਵਾਲ ਤੋਂ ਲਾਹੌਰ ਵਾਲੇ ਟਰੈਕ ਤੋਂ ਸੈਪਰੇਟ ਹੋ ਕੇ ਤੇ ਸ਼ਕਰਗੜ੍ਹ ਵਾਲੀ ਸਾਈਡ ਨੂੰ ਜਾਂਦਾ। ਬਿਲਕੁਲ ਤਬਾਹ ਹੋ ਚੁੱਕਿਆ, ਠੀਕ ਹੈ ਨਾ। ਕੋਈ ਇਹਦਾ ਜਿਹੜਾ ਨਾ ਉਹ ਹਾਲ ਨਹੀਂ ਹੈਗਾ ਇਸ ਵੇਲੇ। ਦੋਸਤੋ ਇਸ ਜਗ੍ਹਾ ਤੇ ਆ ਕੇ ਮੈਂ ਉਹ ਪਟਰੀਆਂ ਦੇ ਕੋਲ ਇਸ ਲਈ ਬੜੇ ਗੌਰ ਨਾਲ ਬਹਿਨਾ ਵਾਂ, ਉਹਨਾਂ ਨੂੰ ਵੇਖਣਾ ਵਾਂ ਕਿ ਇਹ ਉਹੀ ਟਰੈਕ ਓਰੀਜਨਲ ਹੈਗਾ ਉਸ ਦੌਰ ਦਾ, ਛੋਟੀ ਗੇਜ ਦਾ, ਜਿੱਥੋਂ ਦੀ ਸਾਡੇ ਬਜ਼ੁਰਗ ਇੰਡੀਆ ਤੋਂ ਆਏ ਜਾਂ ਪਾਕਿਸਤਾਨ ਵਾਲੀ ਸਾਈਡ ਤੋਂ ਇੰਡੀਆ ਗਏ। ਮੈਂ ਬਹੁਤ ਦੁਖੀ ਔਰ ਉਦਾਸ ਹੋ ਕੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦਾ ਵਾਂ, ਲੇਕਿਨ ਕੀ ਕਰੀਏ, ਇਹ ਦੁਨੀਆਦਾਰੀ ਹੈ। ਦੋਸਤੋ ਇਹ ਉਹ ਟਰੈਕ ਨੇ ਜਿਨ੍ਹਾਂ ਨੇ ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਜ਼ੁਲਮ ਵੀ ਵੇਖਿਆ। ਬੜਾ ਵਕਤ ਆਇਆ, ਅਰੂਜ ਦਾ ਜ਼ਮਾਨਾ ਸੀ 1947 ਤੋਂ ਪਹਿਲਾਂ ਜਿਹੜੇ ਇੱਥੋਂ ਦੀ ਲੋਕ ਟ੍ਰੇਨ ਦੇ ਜ਼ਰੀਏ ਅੰਮ੍ਰਿਤਸਰ, ਦਿੱਲੀ, ਗੁਰਦਾਸਪੁਰ, ਕਿਉਂਕਿ ਉਦੋਂ ਇੱਕ ਹੀ ਮੁਲਕ ਸੀ, ਉਹ ਜਾਂਦੇ ਹੁੰਦੇ ਸਨ। ਇਹੋ ਹੀ ਉਹ ਟਰੈਕ ਹੈ ਕਿਉਂਕਿ ਉਦੋਂ ਟ੍ਰੇਨ ਦੀ ਹੀ ਸਵਾਰੀ ਹੁੰਦੀ ਸੀ ਜ਼ਿਆਦਾ। 47 ਦੀ ਪਾਰਟੀਸ਼ਨ ਹੋਈ, ਟਰੈਕ ਉੱਥੇ ਹੀ ਨੇ, ਟਰੈਕ ਉਹੀ ਨੇ। ਤੇ ਫਿਰ ਘੱਟੇ ਵੱਡੇ ਲੋਕ ਆਉਣ ਜਾਣ ਲੱਗ ਪਏ ਐਸੇ ਟਰੈਕ ਦੇ ਰਸਤੇ। ਇੱਥੋਂ ਵੀ ਲੋਕੀ ਜਿਹੜੇ ਨੇ ਉਹ ਕੱਟ ਵੱਢ ਕੇ ਗਏ, ਉਧਰੋਂ ਵੀ ਕੱਟ ਵੱਢ ਕੇ ਆਏ। ਟਰੈਕ ਅੱਜ ਵੀ ਉੱਥੇ ਹੀ ਹੈ, ਲੇਕਿਨ ਹੁਣ ਇਹਦੇ ਤੇ ਟ੍ਰੇਨਾਂ ਨਹੀਂ ਚੱਲ ਰਹੀਆਂ, ਮੁਸਾਫਰ ਨਾ ਆ ਰਹੇ ਨੇ ਤੇ ਨਾ ਜਾ ਰਹੇ ਨੇ। ਲੋਹਾ ਉੱਥੇ ਹੀ ਹੈ, ਖੰਡਰ ਬਣੇ ਪਲੇਟਫਾਰਮ, ਖੰਡਰ ਬਣਿਆ ਜਿਹੜਾ ਹੈਗਾ ਇਹ ਟਿਕਟ ਘਰ ਜਿਹੜੇ ਹੈਗੇ ਨੇ ਉਹ ਇਸ ਚੀਜ਼ ਦੇ ਗਵਾਹ ਨੇ ਕਿ ਕਦੀ ਸਾਡੇ ਤੇ ਵੀ ਰੂਜ ਸੀ, ਔਰ ਇਸ ਚੀਜ਼ ਦੇ ਵੀ ਗਵਾਹ ਨੇ ਕਿ ਅਗਰ ਉਹਨਾਂ ਦੇ ਸਾਹਮਣੇ ਟ੍ਰੇਨ ਨੂੰ ਕੋਈ ਹਮਲਾ ਹੋਇਆ ਜਾਂ ਕਿਸੇ ਨੂੰ ਕੋਈ ਲੁੱਟ ਖਲੁੱਟ ਹੋਈ ਹੈ ਤੇ ਉਹ ਬੋਲ ਨਹੀਂ ਸਕਦੇ। ਜਿਹੜੀ ਇਮਾਰਤ ਤੇ ਜਿਹੜੀਆਂ ਉਹ ਲੋਹਾ ਲੱਗਿਆ ਉੱਥੇ, ਜਿਹੜੇ ਉੱਥੇ ਪਲੇਟਫਾਰਮ ਦੀਆਂ ਇੱਟਾਂ ਨੇ ਉਹ ਬੋਲ ਨਹੀਂ ਸਕਦੀਆਂ, ਲੇਕਿਨ ਉਹ ਸਭ ਕੁਝ ਜਿਹੜਾ ਨਾ ਅੱਜ ਵੀ ਚੀਖ ਕੇ ਦੱਸ ਰਹੀਆਂ ਨੇ ਕਿ ਸਦੀਆਂ ਦਾ ਜਿਹੜਾ ਪਿਆਰ ਮੁਹੱਬਤ ਨਾਲ ਲੋਕ ਰਹਿ ਰਹੇ ਸਨ, ਉਹਨਾਂ ਨੂੰ ਕੀ ਹੋ ਗਿਆ, ਦੌਲਤ ਦੀ ਐਸੀ ਕਿਹੜੀ ਹਵਸ ਆ ਗਈ ਕਿ ਉਹਨਾਂ ਇੱਕ ਦੂਜੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਲੋਕੀ ਆਪਣੀਆਂ ਜਵਾਨਾਂ ਕੁੜੀਆਂ ਲੁਕਾਉਣ ਲੱਗ ਪਏ। ਕੋਈ ਇਨਸਾਨੀਅਤ ਹੈ? ਦੋਵਾਂ ਪਾਸਿਆਂ ਇੱਕ ਜਿਹੜੀ ਜਾਹਲੀਅਤ ਦੀ ਇੰਤਹਾ ਕੀਤੀ ਗਈ, ਔਰ ਉਹ ਚੰਦ ਲੋਕ ਸਨ। ਬਹੁਤੇ ਲੋਕ ਦੋਵਾਂ ਪਾਸੇ ਬਚਾਉਣ ਵਾਲੇ ਸਨ, ਲੇਕਿਨ ਜਿਹੜੇ ਥੋੜੇ ਲੋਕ ਲੁੱਟਣ ਵਾਲੇ ਤੇ ਇੱਜ਼ਤਾਂ ਦੇ ਹਮਲੇ ਕਰਨ ਵਾਲੇ ਸਨ, ਉਹਨਾਂ ਨੇ ਸਾਰਾ ਇਸ 47 ਦੀ ਪਾਰਟੀਸ਼ਨ ਨੂੰ ਬਦਨਾਮ ਕਰ ਦਿੱਤਾ, ਲੁੱਟ ਕੇ ਰੱਖ ਦਿੱਤਾ, ਹਰ ਪਾਸੇ ਤਬਾਹੀ ਕਰ ਦਿੱਤੀ। ਇਹ ਇਸੇ ਦੇ ਜਿਹੜੇ ਪੁਰਾਣੇ ਬਜ਼ੁਰਗ ਨੇ ਨਾ, ਉਹ ਜਦੋਂ ਕੋਈ ਪੁਰਾਣਾ ਵਾਕਿਆ ਸੁਣਾਉਂਦੇ ਨਾ 47 ਦਾ, ਤੇ ਉਹ ਰੋ ਪੈਂਦੇ ਨੇ। ਜਾਂ ਜਦੋਂ ਆਪਣਾ ਆਜ਼ਾਦੀ ਦੇ ਦਿਨ ਮਨਾਏ ਜਾਂਦੇ ਦੋਵਾਂ ਮੁਲਕਾਂ 'ਚ, ਤੇ ਪੁਰਾਣੇ ਬਾਬਿਆਂ ਦੇ ਨੇ ਕਿ ਆਜ਼ਾਦੀ ਦੀ ਕਦਰ ਸਾਡੇ ਕੋ ਪੁੱਛੋ। ਲਾਸ਼ਾਂ ਦੇ ਵਿੱਚੋਂ ਦੀ ਲੰਘ ਕੇ ਅਸੀਂ ਇੱਕ ਇਧਰੋਂ ਉਧਰ ਤੇ ਉਸ ਸਾਈਡ ਤੋਂ ਇੱਧਰ ਆਏ ਸਾਂ। ਠੀਕ ਹੋ ਗਿਆ। ਇਸ ਲਈ ਮੈਂ ਜਿਹੜੀਆਂ ਵੀਡੀਓਜ਼ ਬਣਾਉਣਾ, ਇਹਦਾ ਮਕਸਦ ਹੁੰਦਾ ਹੈ
कि आइंदा जिहड़ा ना वो इस चीज़ का सबक हासिल किया जाए कि नफरतां नहीं लैके चलांगे। 1947 तो पहला जिस तरह प्यार मुहब्बत नाल रहा जाता सी, आइंदा भी उस तरह ही रहांगे। अज भी मेरी वीडियो के कुछ लोग जिहड़े कमेंट्स करते हैं, अजीबो गरीब कमेंट्स होंगे ने कि जी कसूर फलां दा सी जी, जिनाह दा कसूर सी जी, नेहरू दा कसूर हो गया। ये चीज़ हो गई। जिहड़ी लुट खलुट होई है, वो जिनाह ते नहीं सी कहा कि इन्हां लुट लो, वो नेहरू ने तो नहीं सी कहा इन्हां लुट लो, वो अपनी साडे दिलों की हवस सी। अफवाह फैल गई जी इंडिया के मुसलमानों को कतल कर दिता, इधर जनाब सिखों को कतल कर छड़िया, हिंदुओं को कतल कर छड़िया, या उधर अफवाह फैल गई जी पाकिस्तान जो हिंदू सिखों को मारिया जा रहा, धड़ाधड़ ना कि खबर का वेरीफिकेशन हुई, ना कुछ ना कुछ, धड़ाधड़ अपने यार दोस्त महल्ले का कतल करना शुरू कर दिता। अजीबो गरीब सिचुएशन, बड़ा दिल दुखी होंदा है। अज नारोवाल स्टेशन से आके सारिया चीज़ां देखिया ने, पुरानिया चीज़ां, और दिल अपना फिर पिछे चला गया 47 दे गो के असीं उदों नहीं सह गए, लेकिन बजुर्गों की वजह सानू हुण याद है सारा ना। अल्लाह करे नैक्सट जिहड़ा ना कोई इस तरह का दिन ना वेखना पे जिहदे विच जुल्म दीयां जिहड़ियां दास्तानां लिखियां जान। औरंगजेब नूं इजाजत दिओ, रब राखा।